ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਬਰਮਿੰਗਮ ਇੰਗਲੈਂਡ ਤੋਂ ਸਰਦਾਰ ਪ੍ਰਕਾਸ਼ ਸਿੰਘ ਢਿੱਲੋਂ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ, ਖਾਸ ਤੌਰ 'ਤੇ ਸਾਡੀਆਂ ਸਿਆਸੀ ਟਿੱਪਣੀਆਂ। ਇਹਨਾਂ ਦਾ ਕਹਿਣਾ ਹੈ ਕਿ ਡਾਕਟਰ ਸਾਹਿਬ ਤੁਹਾਡਾ 4-5 ਜ਼ੁਬਾਨਾਂ 'ਤੇ ਪੂਰੀ ਤਰ੍ਹਾਂ ਕੰਟਰੋਲ ਹੈ। ਜਦੋਂ ਤੁਸੀਂ ਫਾਰਸੀ ਵੀ ਪੜ੍ਹਦੇ ਹੋ ਤਾਂ ਇਵੇਂ ਲੱਗਦਾ ਹੈ ਕਿ ਕੋਈ ਆਲਮ ਬੋਲ ਰਿਹਾ ਹੋਵੇ। ਮੈਂ ਆਪਣੇ ਬਚਪਨ ਵਿੱਚ ਫਾਰਸੀ ਪੜ੍ਹੀ ਹੋਈ ਹੈ, ਇਸ ਲਈ ਇਹ ਕਹਿ ਰਿਹਾ ਹਾਂ। ਮੇਰਾ ਸਵਾਲ ਹੈ, ਜਿਹੋ ਜਿਹੇ ਹਾਲਾਤ ਪੰਜਾਬ ਵਿੱਚ 1947 ਤੋਂ ਪਹਿਲਾਂ ਪਾਕਿਸਤਾਨ ਸੰਬੰਧੀ ਸਨ, ਇਹੋ ਜਿਹੇ ਹੀ ਹਾਲਾਤ ਅੱਜ ਭਾਰਤ ਵਿੱਚ ਹਿੰਦੂ ਤਵੀਆਂ ਨੇ ਬਣਾ ਦਿੱਤੇ ਹਨ। ਭਾਰਤ ਵਿੱਚ ਭਾਰੀ ਖੂਨ ਖਰਾਬਾ ਹੋਣ ਦਾ ਡਰ ਬਣ ਗਿਆ ਹੈ। ਤੁਸੀਂ ਇਸ ਬਾਰੇ ਕਿਵੇਂ ਸੋਚਦੇ ਹੋ ਜੀ ਡਾਕਟਰ ਸਾਹਿਬ? ਸਰ ਪ੍ਰਕਾਸ਼ ਸਿੰਘ ਢਿੱਲੋਂ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਬਰਮਿੰਗਮ ਇੰਗਲੈਂਡ ਤੋਂ ਲਿਖਿਆ ਜੀ। ਉਹਨਾਂ ਦਾ ਅਸੀਂ ਹੋਰ ਵੀ ਸ਼ੁਕਰੀਆ ਅਦਾ ਕਰਦੇ ਹਾਂ ਵੀ ਉਹਨਾਂ ਨੇ ਸਾਡੀ ਉਹ ਸਿਫਤ ਕੀਤੀ ਜਿਹੜੀ ਅਸੀਂ ਡਿਜ਼ਰਵ ਨਹੀਂ ਕਰਦੇ। ਫਾਰਸੀ ਤਾਂ ਮੈਨੂੰ ਨਹੀਂ ਆਉਂਦੀ ਹੈ ਜੀ, ਇੰਨਾ ਕੁ ਜ਼ਰੂਰ ਹੈ ਵੀ ਜਦੋਂ ਦਾ ਮੈਂ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦਾ ਦੁਹਰਾਅ ਸ਼ੁਰੂ ਕੀਤਾ ਹੈ, ਮੇਰੀ ਦਿਲਚਸਪੀ ਫਾਰਸੀ 'ਚ ਹੋਰ ਬਣਨੀ ਸ਼ੁਰੂ ਹੋਈ ਹੈ ਜੀ, ਤੇ ਮੈਨੂੰ ਲੱਗਦਾ ਵੀ ਮੈਨੂੰ ਸਿੱਖਣੀ ਚਾਹੀਦੀ ਹੈ। ਜੀ ਬਿਲਕੁਲ। ਸੋ ਅਦਰਵਾਈਜ਼ ਕੋਈ ਮੈਂ ਫਾਰਸੀ ਦਾ ਆਲਮ ਨਹੀਂ ਹੈ। ਜੀ, ਜਿਹੜਾ ਉਹਨਾਂ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਸਾਡੀਆਂ ਸਿਆਸੀ ਟਿੱਪਣੀਆਂ ਪਸੰਦ ਨੇ ਜੀ, ਕਿਉਂਕਿ ਇਹਨਾਂ ਨੇ ਜ਼ਮਾਨਾ ਦੇਖਿਆ ਹੋਇਆ ਹੈ। ਜੇ 47 ਦਾ ਉਹ ਪਹਿਲਾਂ ਦੇ ਹਾਲਾਤ ਤੋਂ ਵਾਕਿਫ ਨੇ ਜੀ, ਤੋ ਜ਼ਾਹਰ ਹੈ ਵੀ ਇਹ 80ਵਿਆਂ 'ਚ ਹੋਣਗੇ, 85-90 ਸਾਲ ਦੇ ਹੋਣਗੇ। ਸੋ ਜਿਹੜਾ ਜਿਸਨੇ ਜ਼ਮਾਨਾ ਦੇਖਿਆ ਹੁੰਦਾ ਹੈ, ਪਰਪੱਕ ਹੁੰਦੀ ਹੈ ਸੋਚ, ਜੀ, ਜੀ, ਤੇ ਉਹ ਸਿਆਸਤ ਦੀਆਂ ਗੁੰਝਲਾਂ ਨੂੰ ਵੀ ਸਮਝਦਾ ਹੈ ਕਿ ਜਿਵੇਂ ਕਿਹਾ ਤਾਂ ਵਿਚਾਰੇ ਹਾਥੀ ਬਾਰੇ ਜਾਣਦਾ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ, ਦਿਖਾਣ ਨੂੰ ਹੋਰ, ਜੀ, ਪਰ ਹਾਥੀ ਨੂੰ ਤਾਂ ਕੁਦਰਤ ਨੇ ਉਵੇਂ ਦਿੱਤੇ ਨੇ ਕਿਉਂਕਿ ਉਸ ਦਾ ਉਹਦੇ ਤੇ ਉਹਦਾ ਕੋਈ ਆਪਣਾ ਕੰਟਰੋਲ ਨਹੀਂ ਹੈ ਵੀ ਕਿਹੜਾ ਦੰਦ ਕਿੱਥੇ ਉਗਾਉਣਾ ਹੈ। ਜੀ, ਜੀ, ਪਰ ਇਹ ਗੱਲ ਸਾਡੇ ਸਿਆਸਤਦਾਨਾਂ ਤੇ ਜ਼ਿਆਦਾ ਢੁਕਦੀ ਹੈ ਜੀ, ਕਿ ਵੀ ਉਹਨਾਂ ਦੇ ਜਿਹੜੇ ਖਾਣ ਵਾਲੇ ਦੰਦ ਹੋਰ ਨੇ ਤੇ ਜਿਹੜੇ ਸ਼ੋ ਪੀਸ ਰੱਖੇ ਨੇ, ਜੋ ਜ਼ਬਾਨੀ ਕਲਾਮੀ ਕਹਿਣਾ, ਜੋ ਗੱਲਾਂ ਬਾਤਾਂ ਕਰਨੀਆਂ ਨੇ, ਉਹ ਹੋਰ ਨੇ। ਜੀ, ਤੇ ਸਾਨੂੰ ਗੁਰੂ ਨੇ ਇੰਨੀ ਥੋੜੀ ਬਹੁਤ ਸੂਝ-ਬੂਝ ਦਿੱਤੀ ਹੈ ਕਿ ਅਸੀਂ ਹਾਥੀ ਵਾਲੇ ਦੰਦ ਨਹੀਂ ਦੇਖਦੇ ਜਿਹੜੇ ਦਿਖਾਣ ਵਾਲੇ ਨੇ, ਅਸੀਂ ਖਾਣ ਵਾਲੇ ਜਵਾੜਾ ਸਣੇ ਬਾਹਰ ਕੱਢ ਲਿਆਂਦੇ ਆ। ਸੋ ਇਹ ਕਈਆਂ ਨੂੰ ਚੁੱਭਦੀਆਂ ਵੀ ਨੇ ਫਿਰ ਗੱਲਾਂ, ਜਿਵੇਂ ਕੱਲ ਸੀ ਇੱਕ ਭਾਈ ਨੂੰ ਕਿ ਜੀ ਸੂਈਆਂ ਚੁੱਭਦੀਆਂ, ਮੈਨੂੰ ਡਾਬਰ ਆਮਲੇ ਨੂੰ ਸੂਈਆਂ ਚੁੱਭਦੀਆਂ। ਹੁਣ ਇਹੀ ਹੈ ਕਿਉਂਕਿ ਜੇ ਤੁਸੀਂ ਇਹਨਾਂ ਦੇ ਉਹ ਦਿਖਾਣ ਵਾਲੇ ਦੰਦ ਦੇਖੀ ਜਾਓ ਫਿਰ ਬਹੁਤ ਵਧੀਆ ਜੀ, ਬਹੁਤ ਵਧੀਆ। ਇੰਡੀਆ ਡੈਮੋਕ੍ਰੇਸੀ ਔਰ ਗ੍ਰੇਟ ਗਾਂਧੀ ਅਹਿੰਸਾ ਦਾ ਪੈਗੰਬਰ, ਫਿਰ ਬਹੁਤ ਚੰਗੇ। ਜੇ ਤੁਸੀਂ ਗਾਂਧੀ ਦੀਆਂ ਕਰਤੂਤਾਂ ਦੱਸੋ ਵੀ ਉਹਨੇ ਕੀਤਾ ਕੀ ਹੈ, ਚਰਨਕ ਉਹਦਾ ਕੀ ਮਾਮਲਾ ਹੈ, ਐਂਟੀ ਮਾਈਨੋਰਿਟੀ ਉਹ ਕਿੰਨਾ ਹੈ, ਕਿਵੇਂ ਉਹਦਾ ਸਾਰਾ ਹੀ ਜਿਹੜਾ ਐਵੇਂ ਦੰਭ ਤੇ ਫਰਾਡ ਹੈ, ਉਹਦੇ ਰਾਮ ਰਾਜ ਦਾ ਕੀ ਮਤਲਬ ਹੈ, ਫਿਰ ਇਹ ਕਹਿੰਦੇ ਸਾਨੂੰ ਸੂਈਆਂ ਚੁੱਭ ਗਈਆਂ। ਜੀ, ਜੀ। ਸੋ ਵੀਰ ਜੀ ਦਾ ਧੰਨਵਾਦ ਹੈ ਢਿੱਲੋਂ ਸਾਹਿਬ ਦਾ ਕਿ ਉਹਨਾਂ ਨੂੰ ਸਾਡੀ ਸਿਆਸੀ ਕਾਮੈਂਟਰੀ ਚੰਗੀ ਲੱਗਦੀ ਹੈ। ਜੀ, ਜਿਹੜਾ ਉਹਨਾਂ ਨੇ ਕੰਸਰਨ ਸ਼ੋਅ ਕੀਤਾ ਸੀ ਪਿਛਲੇ ਈਮੇਲ ਵੀ ਜਿਹੜੀ ਹੇਵਰਡ ਤੋਂ ਸੀ ਉਹਦੇ 'ਚ ਵੀ ਜ਼ਿਕਰ ਕੀਤਾ ਕਿ ਹਾਲਾਤ, ਔਰ ਉਹਨਾਂ ਨੇ ਕਿਉਂਕਿ ਕੰਪੈਰੀਜ਼ਨ 47 ਤੋਂ ਪਹਿਲਾਂ ਦੇ ਨਾਲ ਕੀਤਾ ਜੀ, ਕਿਉਂਕਿ ਹੁੰਦਾ ਇਹੀ ਹੈ ਹਿੰਸਾ ਤੋਂ ਪਹਿਲਾਂ। ਜਿਵੇਂ ਸਮੁੰਦਰ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੀ ਤੂਫਾਨ ਆਉਣ ਤੋਂ ਪਹਿਲਾਂ ਇੱਕ ਚੁੱਪ ਹੁੰਦੀ ਹੈ ਕਿਉਂਕਿ ਇਹ ਕੁਛ ਨੇਚਰ ਦਾ ਹੈ, ਔਰ ਜਿਹੜੇ ਉਹਦੇ ਨੇੜੇ ਰਹਿਣ ਵਾਲੇ ਨੇ ਜਾਂ ਦੂਜੇ ਨੇ, ਈਵਨ ਜਾਨਵਰ ਵੀ, ਜਾਂ ਜਿਵੇਂ ਪਿੱਛੇ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੇ ਉਹਨਾਂ ਦੇ ਲੋਕ ਜਿਹੜੇ ਆਦੀਵਾਸੀ ਸੀ, ਇੰਨਾ ਵੱਡਾ ਸੁਨਾਮੀ ਆਈ ਲੇਕਿਨ ਉਹ ਆਲਮੋਸਟ ਪੂਰਾ ਟਰਾਈਬ ਬਚ ਗਿਆ ਕਿਉਂਕਿ ਉਹਨਾਂ 'ਚ ਵੀ ਕੁਛ ਜਾਨਵਰਾਂ ਦੀ ਤਰ੍ਹਾਂ ਕੋਈ ਐਕਸਟਰਾ ਉਹਨਾਂ ਦੇ ਕੋਲ ਗਿਆਨ ਹੁੰਦਾ ਹੈ ਜਿਹੜੇ ਉਸ ਕਿਸਮ ਦੇ ਆਦਿਵਾਸੀ ਨੇ ਕਿ ਤੂਫਾਨ ਆਉਣ ਵਾਲਾ। ਸੋ ਇਸੇ ਤਰ੍ਹਾਂ ਜਦੋਂ ਕਾਨੂੰਨ ਵਿਵਸਥਾ ਦੀ ਹਾਲਤ ਵਿਗੜਦੀ ਚਲੀ ਜਾਏ, ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਹੱਲ ਨਾ ਹੋਣ, 2 ਵੇਲੇ ਦੀ ਰੋਟੀ ਦੇ ਲਾਲੇ ਪਏ ਹੋਣ, ਇੱਕ ਦੇ ਕੋਲ 10 ਮੰਜ਼ਲਾ ਉਹ ਮਕਾਨਾਂ 'ਚ ਰਹਿ ਰਿਹਾ ਹੋਏ, ਚਬਾਰਿਆਂ 'ਚ, ਇੱਕ ਜਿਹੜੇ ਨੇ ਉਹ ਸਲਮਜ਼ ਦੇ ਵਿੱਚ ਰਹਿ ਰਹੇ ਹੋਣ, ਬਰਾਬਰ ਹਰ ਸ਼ਹਿਰ ਦੇ ਬਰਾਬਰ ਸ਼ਹਿਰ ਵਸਿਆ ਹੋਇਆ ਝੁੱਗੀਆਂ ਝੌਂਪੜੀਆਂ ਦਾ, ਔਰ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਫਿਰਕੂਪੁਣ ਹੈ, ਜਿਹੜੀ ਫਿਰਕੂਨਾਰ ਹੈ ਕਿ ਜੀ ਦੇਸ਼ ਨੂੰ ਬਚਾਓ ਹਿੰਦੂਤਵਾ ਦੇ ਨਾਲ, ਉਹਦਾ ਅਸਰ ਹੁੰਦਾ। ਲੋਕ ਇੱਕ ਵਾਰੀ ਉਸ ਜਨੂਨ ਨੂੰ ਕਬੂਲਦੇ ਨੇ। ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਵੀ ਹਿੰਦੁਸਤਾਨ 'ਚ ਇਹੀ ਹਾਲਾਤ ਨੇ ਜਿਹੜੇ ਜਰਮਨੀ ਦੇ ਵਿੱਚ 1920ਵਿਆਂ ਦੇ ਵਿੱਚ ਸੀ, ਹਿਟਲਰ ਦੇ ਚਾਂਸਲਰ ਬਣਨ ਤੋਂ ਪਹਿਲਾਂ, ਜਰਮਨੀ ਦਾ ਟੇਕ ਓਵਰ ਕਰਨ ਤੋਂ ਪਹਿਲਾਂ। ਜਦੋਂ ਹਿਟਲਰ ਆਇਆ ਫਿਰ ਕੀ ਹੋਇਆ ਸਭ ਨੂੰ ਪਤਾ ਹੈ। ਸੋ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਅੱਜ ਵੀ ਜਿਹੜੇ ਹਾਲਾਤ ਨੇ ਘੱਟ ਗਿਣਤੀਆਂ ਦੇ ਹਵਾਲੇ ਨਾਲ ਹਿੰਦੁਸਤਾਨ 'ਚੋਂ ਪ੍ਰੀ-47 ਵਾਲੇ ਨੇ। ਸਭ ਤੋਂ ਜ਼ਿਆਦਾ ਸਫ਼ਰ ਅਸੀਂ ਕਰਾਂਗੇ, ਮੁਸਲਮਾਨ ਕਰਨਗੇ, ਈਸਾਈ ਕਰਨਗੇ, ਔਰ ਫਾਇਦਾ ਜਿਹੜੇ ਨੇ ਇਹ ਸਾਰਾ ਜਿਹੜਾ ਉਤਲਾ ਤਬਕਾ ਹੈ ਵਰਨ ਆਸ਼ਰਮ ਦਾ ਇਹ ਚੁੱਕੇਗਾ। ਨਿਕਲਣਾ ਤਾਂ ਕੁਛ ਨਹੀਂ, ਅਲਟੀਮੇਟਲੀ ਕਲੈਪਸ ਹੋਏਗਾ, ਸਿਵਲ ਵਾਰਸ ਹੋਣਗੀਆਂ, ਫੌਜ ਬੇਕਾਬੂ ਹੋਏਗੀ,
ਆਰਥਿਕ ਤੌਰ ਦੇ ਉੱਤੇ ਅਨਸਟੇਬਿਲਿਟੀ ਹੋਏਗੀ, ਟੁੱਟਣ ਦੇ ਲਈ ਵੀ ਦੇਸ਼ ਭਾਵੇਂ ਇਹ ਜਿਹੜੀ ਅਨਸਟੇਬਿਲਿਟੀ ਵੀ ਪੈਦਾ ਕਰਦਾ ਹੈ, ਪਰ ਵੱਡੇ ਦੇਸ਼ ਇੱਦਾਂ ਹੀ ਟੁੱਟਦੇ ਵੀ ਨੇ। ਸੋਵੀਅਤ ਯੂਨੀਅਨ ਵੀ ਇੱਦਾਂ, ਇਹਦੇ ਚੋਂ ਇਸ ਡੀਜਨਰੇਸ਼ਨ ਚੋਂ ਜਾਂ ਇਹ ਸਾਰੇ ਕਲੈਪਸਿੰਗ ਸਟਰਕਚਰ ਚੋਂ ਹੀ ਫਿਰ ਉਹ ਸਬ ਕੰਟੀਨੈਂਟ ਦੇ ਵਿੱਚ ਅੱਡ-ਅੱਡ ਦੇਸ਼, ਅੱਡ-ਅੱਡ ਖਿੱਤੇ, ਅੱਡ-ਅੱਡ ਕੌਮਾਂ ਕੋਈ ਆਪਸੀ ਜਿਹੜਾ ਤਾਲਮੇਲ ਕਰ ਸਕਣਗੀਆਂ। ਪਰ ਜਾ ਇਹ ਸਾਰਾ ਪਾਰਟ ਉਸੇ ਦਿਸ਼ਾ 'ਚ ਰਿਹਾ ਜੋ ਅੰਗਰੇਜ਼ਾਂ ਦਾ ਹਾਲ ਹੋ ਗਿਆ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ। ਕਰਜ਼ਾਈ ਹੋ ਗਏ ਸੀ, ਐਡਮਿਨਿਸਟ੍ਰੇਸ਼ਨ ਦੇ ਕੰਟਰੋਲ ਨਹੀਂ ਸੀ ਜੀ, ਉਦੋਂ ਹੀ ਉਹਨਾਂ ਨੇ ਬੋਰੀਆ ਬਿਸਤਰਾ ਬੰਨਿਆ। ਨਹੀਂ ਤਾਂ ਜਿਹਨੂੰ ਜਿੱਤਣ ਦੇ ਲਈ ਉਹਨਾਂ ਨੇ 100 ਸਾਲ ਲਾਇਆ ਉਸ ਖਿੱਤੇ ਨੂੰ ਐਨ ਕਿਵੇਂ ਬਣਾਏ ਸ਼ਹਿਰ ਔਰ ਦਿੱਲੀ ਔਰ ਦੂਜਾ ਸਾਰੇ, ਉਹ ਛੱਡ ਕੇ ਆਉਣਾ ਪਿਆ ਜੀ। ਸੋ ਇਸੇ ਤਰ੍ਹਾਂ ਨਿਕਲਣਾ ਤਾਂ ਇਹਨਾਂ ਨੂੰ ਵੀ ਪੈਣਾ, ਇਹਨਾਂ ਦਾ ਵੀ ਸਿਸਟਮ ਜਿਹੜਾ ਉਹ ਖੋਖਲਾ ਜੀ, ਪਰ ਇਹ ਹਾਲਾਤ ਜਿਹੜੇ ਨੇ ਉਸ ਡਾਇਰੈਕਸ਼ਨ ਵੱਲ ਜ਼ਰੂਰ ਜਾ ਰਹੇ ਨੇ। ਇਹਨਾਂ ਦੀ ਬਿਲਕੁਲ ਠੀਕ ਹੈ ਆਬਜ਼ਰਵੇਸ਼ਨ ਜੀ। ਸਾਡਾ ਅਗਲਾ ਮੈਸੇਜ ਲਾਸ ਐਂਜਲਸ ਤੋਂ ਵੀਰ ਗੁਰਨਾਮ ਸਿੰਘ ਬਿੰਦਰਾ ਜੀ ਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਨੂੰ ਪਿਛਲੇ 25 ਸਾਲਾਂ ਤੋਂ ਜਾਣਦਾ ਹਾਂ ਅਤੇ ਤੁਹਾਡੇ ਗਿਆਨ ਅਤੇ ਦ੍ਰਿੜਤਾ ਦਾ ਕਾਇਲ ਹਾਂ। ਪਿਛਲੇ ਕੁਝ ਦਹਾਕਿਆਂ ਤੋਂ ਇਹ ਟ੍ਰੈਂਡ ਸਾਹਮਣੇ ਆਇਆ ਹੈ ਕਿ ਤਖਤਾਂ ਦੇ ਜਥੇਦਾਰ ਹੁਣ ਗ੍ਰੰਥੀਆਂ ਜਾਂ ਹੈੱਡ ਗ੍ਰੰਥੀਆਂ ਨੂੰ ਬਣਾਇਆ ਜਾ ਰਿਹਾ ਹੈ। ਕੀ ਸਾਡੇ ਤਖਤ ਮੇਰੀ ਯਾਨੀ ਕਿ ਸਿਆਸੀ ਫੈਸਲਿਆਂ ਲਈ ਨਹੀਂ ਹਨ? ਕਿ ਇਹ ਸੇਵਾ ਲਈ ਧਾਰਮਿਕ ਤੌਰ ਤੇ ਪਰਪੱਕ ਪਰ ਸਿਆਸੀ ਤੌਰ ਤੇ ਸੂਝਵਾਨ ਗੁਰਸਿੱਖ ਨੂੰ ਨਹੀਂ ਲਗਾਇਆ ਜਾਣਾ ਚਾਹੀਦਾ? ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਡਾਕਟਰ ਸਾਹਿਬ। ਅਸੀਂ ਸਰ ਗੁਰਨਾਮ ਸਿੰਘ ਬਿੰਦਰਾ ਜੀ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਨੂੰ ਐਲਏ ਤੋਂ ਲਿਖਿਆ ਜੀ। ਉਹ ਸਾਡੇ ਪ੍ਰਸ਼ੰਸਕ ਨੇ, ਪਿਆਰ ਕਰਦੇ ਨੇ, ਇਸ ਦੇ ਲਈ ਵੀ ਉਹਨਾਂ ਦਾ ਸ਼ੁਕਰੀਆ ਜੀ। ਜਿਹੜਾ ਸਵਾਲ ਉਹਨਾਂ ਨੇ ਪੁੱਛਿਆ ਇਹ ਬੜਾ ਕੀ ਸਵਾਲ, ਔਰ ਮੈਂ ਇਸ ਬਾਰੇ ਇੱਕ ਟੋਰਾਂਟੋ ਤੋਂ ਸਾਡੇ ਬੜੇ ਪਿਆਰੇ ਹੋਸਟ ਨੇ ਰੇਡੀਓ ਪ੍ਰੋਗਰਾਮ ਦੇ, ਉਹਨਾਂ ਨਾਲ ਮੈਂ ਗੱਲ ਵੀ ਕਰ ਰਿਹਾ ਸੀ ਲਾਸਟ ਵੀਕ ਜੀ। ਕਿਉਂਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਚੜ੍ਹਾਈ ਕੀਤੀ ਔਰ ਉਹਨਾਂ ਦੀ ਥਾਂ ਤੇ ਗਿਆਨੀ ਮੱਲ ਸਿੰਘ ਜਿਹੜੇ ਹੈੱਡ ਗ੍ਰੰਥੀ ਸੀ ਹਰਿਮੰਦਰ ਸਾਹਿਬ ਦੇ, ਉਹਨਾਂ ਨੂੰ ਜਥੇਦਾਰ ਬਣਾ ਦਿੱਤਾ। ਅੱਜ ਦੀ ਸ਼ਾਇਦ ਖਬਰ ਹੀ ਸੀ ਜੀ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਅਕਾਲ ਤਖਤ ਦੇ ਜਥੇਦਾਰ ਵੀ ਸਾਰੇ ਗ੍ਰੰਥੀ, ਹੈੱਡ ਗ੍ਰੰਥੀ। ਹੁਣ ਜਦੋਂ ਅਸੀਂ ਇੱਕ ਪਾਸੇ ਤਾਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ ਜੀ, ਅਸੀਂ ਇਹ ਕਹਿੰਦੇ ਹਾਂ ਕਿ ਜੇ ਸਾਡੇ ਤਖਤ ਨੇ, ਤਖਤ ਪਾਵਰ ਦਾ ਸੈਂਟਰ ਹੈ, ਇਸ ਲਈ ਉੱਥੇ ਸ਼ਸਤਰ ਰੱਖੇ ਹੋਏ ਨੇ, ਸ਼ਸਤਰਾਂ ਦੇ ਦਰਸ਼ਨ ਵੀ ਕਰਵਾਏ ਜਾਂਦੇ ਨੇ, ਤਖਤ ਤੇ ਫੈਸਲੇ ਵੀ ਲਏ ਜਾਂਦੇ ਸੀ ਜੀ, ਜੀ, ਫੈਸਲੇ ਸੁਣਾਏ ਜਾਂਦੇ ਸੀ, ਕੋਰੜੇ ਵੀ ਮਾਰੇ ਜਾਂਦੇ ਸੀ। ਇੱਕ ਪਾਸੇ ਤਾਂ ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਜੀ ਅਕਾਲੀ ਫੂਲਾ ਸਿੰਘ ਨੇ ਤਲਬ ਕੀਤਾ ਰਣਜੀਤ ਸਿੰਘ ਨੂੰ ਕਿ ਵੀ ਤੂੰ ਆ ਇਖਲਾਕੀ ਕਮਜ਼ੋਰ ਗੱਲ ਕੀਤੀ ਆ, ਉਹਨਾਂ ਨੇ ਕਿਹਾ ਜੀ ਬੰਨੋ ਇਸ ਨੂੰ ਇਮਰੀ ਦੇ ਦਰਖਤ ਨਾਲ ਜੀ ਔਰ ਇਹਦੇ ਕੋਰੜੇ ਮਾਰੋ। ਸੋ ਜ਼ਾਹਰ ਹੈ ਵੀ ਕੋਰੜਾ ਕੋਈ ਉਹਨੂੰ ਹੀ ਤਾਂ ਇਕੱਲੇ ਨੂੰ ਨਹੀਂ ਸੀ ਮਾਰਨਾ, ਇਹ ਸਜ਼ਾ ਦਾ ਹਿੱਸਾ ਹੁੰਦਾ ਹੈ ਜੀ। ਔਰ ਜਿਹੜੇ ਜਿੱਥੇ ਤਖਤ ਨੇ ਜਾਂ ਜਿੱਥੇ ਦੂਸਰਾ ਤੁਹਾਡਾ ਉਹ ਥਾਂ ਦੇ ਉੱਤੇ ਪਨਿਸ਼ਮੈਂਟ ਵੀ ਦਿੱਤੀ ਜਾਂਦੀ ਸੀ। ਸੋ ਗੁਰਦੁਆਰਾ ਨਹੀਂ ਹੈ ਉਹ ਜੀ, ਤਖਤ ਤੁਹਾਡੇ ਡਿਸੀਜਨ ਮੇਕਰ ਹੁੰਦੇ ਨੇ। ਸਰਬੱਤ ਖਾਲਸਾ ਵੀ ਉੱਥੇ ਹੁੰਦਾ ਹੈ, ਪੋਲੀਟੀਕਲ ਡਿਸੀਜਨ ਵੀ ਲੈ ਜਾਂਦੇ ਨੇ। ਹੁਣ ਔਰ ਜੇ ਅਸੀਂ ਈਵਨ 1920 ਤੋਂ ਬਾਅਦ ਦੀ ਵੀ ਹਿਸਟਰੀ ਦੇਖੀਏ, ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਮੁਸਾਫਰ ਜੀ, ਉਹ ਗ੍ਰੰਥੀ ਨਹੀਂ ਸੀ, ਉਹ ਪੋਲੀਟੀਕਲ ਬਾਅਦ ਦੇ ਵਿੱਚ ਪੂਰੇ ਗਿਆਨੀ ਊਧਮ ਸਿੰਘ ਨਾਗੋਕੇ ਕਾਂਗਰਸ ਦਾ ਲੀਡਰ, ਰਾਜ ਸਭਾ ਦਾ ਮੈਂਬਰ ਹੈ। ਈਵਨ ਜਥੇਦਾਰ ਗੁਰਦਿਆਲ ਸਿੰਘ ਜਨੋਹਾ ਪੋਲੀਟੀਕਲ ਬੈਕਗਰਾਊਂਡ, ਅਕਾਲੀ ਦਲ ਹੁਸ਼ਿਆਰਪੁਰ ਦੇ ਸੈਕਟਰੀ ਸਨ, ਜਿਹੜੇ ਮਾਸਤਾਰਾ ਸਿੰਘ ਦੇ ਵੇਲੇ ਹੈੱਡ ਗ੍ਰੰਥੀ ਰਹੇ ਵੀ, ਜਿਵੇਂ ਗਿਆਨੀ ਭੁਪਿੰਦਰ ਸਿੰਘ, ਉਹ ਗ੍ਰਿਫਤਾਰੀਆਂ ਵੀ ਦਿੰਦੇ ਸੀ ਜਥੇ ਲਿਜਾ ਕੇ। ਉਹ ਬਾਅਦ ਦੇ ਵਿੱਚ ਮੈਂਬਰ ਪਾਰਲੀਮੈਂਟ ਵੀ ਰਹੇ ਔਰ ਹੈੱਡ ਗ੍ਰੰਥੀ ਤੋਂ ਬਾਅਦ ਉਹ ਅਕਾਲੀ ਦਲ ਮਾਸਟਰ ਦੇ ਪ੍ਰਧਾਨ ਵੀ ਰਹੇ। ਸੋ ਇਹ ਟ੍ਰੈਂਡ 1984 ਤੋਂ ਪਹਿਲਾਂ ਸ਼ੁਰੂ ਹੋਇਆ, 1982-83 'ਚ ਜਦੋਂ ਜਥੇਦਾਰ ਅਜਨੋਆ ਨੇ ਚੜ੍ਹਾਈ ਕੀਤੀ, ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਉਹਨਾਂ ਦੀ ਵੀ ਬੈਕਗਰਾਊਂਡ ਪੋਲੀਟੀਕਲ ਸੀ, ਇਸ ਕਰਕੇ ਉਹ ਸਾਰੀ ਗੱਲ ਨੂੰ ਸਮਝਦੇ ਸੀ, ਪਿੰਡਰਾਣਿਆਂ ਦੀ ਪੂਰੀ ਹਮਾਇਤ ਕਰਦੇ ਸੀ। ਸੋ ਉਦੋਂ ਇੱਕ ਸਾਬਕਾ ਫੌਜੀਆਂ ਦੀ ਇਹਨਾਂ ਨੇ ਕੀ ਕੀਤਾ, ਜਦੋਂ ਜਥੇਦਾਰ ਅਜਨੋਹਾ ਨੇ ਚੜ੍ਹਾਈ ਕੀਤੀ, ਗਿਆਨੀ ਕਿਰਪਾਲ ਸਿੰਘ ਹੈੱਡ ਗ੍ਰੰਥੀ ਸਨ ਹਰਿਮੰਦਰ ਸਾਹਿਬ ਦੇ, ਉਹਨਾਂ ਨੂੰ ਆਫੀਸ਼ੀਏਟਿੰਗ ਜਥੇਦਾਰ ਬਣਾ ਦਿੱਤਾ ਅਕਾਲ ਤਖਤ ਸਾਹਿਬ ਦਾ ਕਿ ਵੀ ਇਹ ਉਹੀ ਗਿਆਨੀ ਕਿਰਪਾਲ ਸਿੰਘ ਹੈ ਜਿਹਨੇ ਫਿਰ ਐਜ਼ ਏ ਜਥੇਦਾਰ ਕਿਹਾ ਜੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ, ਕੁਝ ਨਹੀਂ ਹੋਇਆ ਉੱਥੇ। ਜੀ। ਸਾਬਕਾ ਫੌਜੀਆਂ ਦੀ ਕਨਵੈਨਸ਼ਨ ਹੋਈ ਜਿਹਦੇ ਵਿੱਚ ਕਈ ਬ੍ਰਿਗੇਡੀਅਰ, ਮੇਜਰ ਜਨਰਲ, ਲੈਫਟੀਨੈਂਟ ਜਨਰਲ ਸਾਰੇ ਸ਼ਾਮਲ ਹੋਏ। ਉਹਨਾਂ ਨੇ ਮਤਾ ਪਾਸ ਕੀਤਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਜਾਏ। ਜਿਉਂ ਹੀ ਇਹ ਖਬਰ ਬਾਹਰ ਨਿਕਲੀ, ਸੈਂਟਰਲ ਏਜੰਸੀਆਂ ਨੇ, ਕਿਉਂਕਿ ਟੋਡ ਐਂਡ ਕੰਪਨੀ ਉਹਨਾਂ ਦੇ ਨਾਲ ਰਾਬਤਾ ਰੱਖਣ ਵਾਲੇ ਸੀ, ਉਹਨਾਂ ਨੂੰ ਕਿਹਾ ਕਿ ਜੀ ਇਸ ਖਬਰ ਨੂੰ ਨਾ ਲੱਗਣ ਦਿਓ। ਔਰ ਨਾਲ ਹੀ ਉਹਨਾਂ ਨੇ ਕਿਹਾ, ਕਿਉਂਕਿ ਐਕਟਿੰਗ ਜਥੇਦਾਰ ਸੀ ਗਿਆਨੀ ਕਿਰਪਾਲ ਸਿੰਘ ਹੈੱਡ ਗ੍ਰੰਥੀ ਹੋਣ ਦੇ ਨਾਤੇ, ਉਹਨਾਂ ਨੇ ਕਿਹਾ ਜੀ ਉਹਨੂੰ ਪੱਕਾ ਜਥੇਦਾਰ ਬਣਾ ਦੇ। ਹੁਣ ਅਗਲੇ ਦਿਨ ਇਹ ਖਬਰ ਕਿ ਜੀ ਪਿੰਡਾਂ ਨੂੰ ਜਥੇਦਾਰ ਬਣਾਇਆ ਜਾਏ, ਅਕਾਲ ਤਖਤ ਦਾ ਬੜੇ ਖੁੰਝੇ ਜਿਹੇ ਲੱਗੀ ਹੋਈ ਸੀ ਤੇ ਇਹ ਬਿਆਨ ਸੀ ਕਿ ਗਿਆਨੀ ਕਿਰਪਾਲ ਸਿੰਘ ਅਕਾਲ ਤਖਤ ਦੇ ਜਥੇਦਾਰ ਬਣਾ ਦਿੱਤੇ ਨੇ। ਔਰ ਫਿਰ ਜੂਨ 84 'ਚ ਉਹਨਾਂ ਨੇ ਕੀ ਬਿਆਨ ਦਿੱਤਾ। ਉਸ ਤੋਂ ਬਾਅਦ ਅਸੀਂ ਸਾਰਾ ਹੀ ਟ੍ਰੈਂਡ ਦੇਖਦੇ ਹਾਂ
ਗਿਆਨੀ ਜੋਗਿੰਦਰ, ਇੱਕ ਰਣਜੀਤ ਸਿੰਘ ਵੀ ਸਿਆਸੀ ਸਨ ਕਿਉਂਕਿ ਉਹਨਾਂ ਨੇ ਨਰਕਧਾਰੀ ਨੂੰ ਸਜ਼ਾ ਦਿੱਤੀ ਸੀ। ਉਹ ਟੋੜੇ ਨੇ ਖੜਾਮ ਰੱਖੀ ਸੀ ਲਿਆ ਕੇ ਕਿ ਵੀ ਰਾਜ ਭਰਤ ਕਰੇਗਾ, ਰਾਮ ਨੇ ਤਾਂ ਆਉਣਾ ਨਹੀਂ 14 ਸਾਲ, ਕਿ ਵੀ ਜੇਲ੍ਹ 'ਚ ਬੈਠਾ ਹੈ ਤੇ ਅਸੀਂ ਰਾਜ ਕਰਾਂਗੇ। ਹੁਣ ਉਸ ਟ੍ਰੈਂਡ ਨੂੰ ਤੁਸੀਂ ਦੇਖਦੇ ਹੋ ਵੀ ਗ੍ਰੰਥੀਆਂ ਵੱਲ ਮੁੜ ਪਏ, ਭਾਵੇਂ ਉਹ ਜਥੇਦਾਰ ਵੇਦਾਂਤੀ ਹੋਣ, ਗਿਆਨੀ ਪੂਰਨ ਸਿੰਘ ਹੋਏ ਜਾਂ ਹੁਣ ਗਿਆਨੀ ਗੁਰਬਚਨ ਸਿੰਘ ਹੋਏ, ਕਿਉਂਕਿ ਇਹ ਸੇਫ ਨੇ। ਇਹਦੇ ਨਾਲ ਬਾਦਲ ਕੋੜਮਾ ਉਹਨਾਂ ਨੂੰ ਪਤਾ ਹੈ ਕਿ ਵੀ ਇੱਕ ਅਰਦਾਸੀ ਹੈ, ਉਹ ਪਹਿਲਾਂ ਹੋ ਕੇ ਗ੍ਰੰਥੀ ਬਣਦਾ ਹੈ, ਫਿਰ ਹੈਡ ਗ੍ਰੰਥੀ ਬਣਦਾ ਹੈ, ਉਹਨਾਂ ਨੇ ਉਨਾ ਕੀ ਰਹਿਣਾ ਕਿ ਜੋ ਬਾਦਲ ਖਿਆ ਨੇ ਕਹਿਣਾ ਉਹੀ ਕਰਨਾ। ਸੋ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਤਖਤਾਂ ਦੇ ਉੱਤੇ ਜਿਹੜੀ ਸੇਵਾ ਸੰਭਾਲ ਦਾ ਪਾਰਟ ਹੈ, ਔਰ ਜੋ ਪਹਿਲਾ ਜਥੇਦਾਰ ਜਿਨ੍ਹਾਂ ਲਈ ਸ਼ਬਦ 1920 ਵਿੱਚ ਯੂਜ਼ ਹੋਇਆ, ਜਿਨ੍ਹਾਂ ਨੇ ਬੁੱਢਾ ਦਲੀਆਂ ਤੋਂ ਅਕਾਲ ਤਖਤ ਲਿਬਰੇਟ ਕੀਤਾ ਹੈ, ਉਹ ਜਥੇਦਾਰ ਸ਼ਬਦ ਹੀ ਇਸ ਲਈ ਜੁੜਿਆ ਹੈ ਕਿ ਉਹ ਤੇਜਾ ਸਿੰਘ ਜਥੇਦਾਰ ਪੁੱਛਰ ਜੀ। ਔਰ ਇਹ ਸਾਰਾ ਪਾਰਟ ਅਸੀਂ ਸਮਝਦੇ ਹਾਂ ਵੀ ਡੈਲੀਬਰੇਟਲੀ ਅਕਾਲ ਤਖਤ ਸਾਹਿਬ ਨੂੰ ਇੱਕ ਗੁਰਦੁਆਰਾ ਬਣਾ ਦਿੱਤਾ ਗਿਆ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਗ੍ਰੰਥੀਆਂ ਵਾਲੀ ਕੈਟਾਗਰੀ ਦੇ ਵਿੱਚ ਲਿਆ ਕੇ ਜਿਹੜਾ ਇੰਡੀਪੈਂਡੈਂਟ ਡਿਸੀਜਨ ਮੇਕਿੰਗ ਟੈਂਪੋਰਲ ਵਰਲਡਲੀ ਉਹ ਸਾਰੇ ਦਾ ਭੋਗ ਪਾ ਦਿੱਤਾ ਗਿਆ। ਔਰ ਅਸੀਂ ਬਿਲਕੁਲ ਸਹਿਮਤ ਹਾਂ ਇਹਨਾਂ ਦੀ ਗੱਲ ਦੇ ਨਾਲ ਜੀ। ਸੀਵੀਐਨ 98 ਲਿਖਦੇ ਹਨ, ਖਾਲਿਸਤਾਨ ਭਾਵੇਂ ਸੁਣਨ ਵਿੱਚ ਚੰਗਾ ਲੱਗਦਾ ਹੈ ਅਤੇ ਬਣਨ ਵਿੱਚ ਵੀ ਕੋਈ ਹਰਜ ਨਹੀਂ, ਪਰ ਜ਼ਮੀਨੀ ਹਕੀਕਤ ਇਹੀ ਹੈ ਕਿ ਜੇ ਇਹ ਬਣ ਜਾਂਦਾ ਹੈ ਤਾਂ ਇਹ ਪਾਕਿਸਤਾਨ ਵਾਂਗ ਇੱਕ ਡੁੱਬਦਾ ਬੇੜਾ ਹੋਵੇਗਾ। ਪਾਕਿਸਤਾਨ ਨੂੰ ਮੁੱਲਾਂ ਚਲਾਉਂਦੇ ਹਨ, ਇੱਥੇ ਖਾਲਿਸਤਾਨ ਵਿੱਚ ਆਪੂ ਬਣੇ ਸੰਤ ਤੇ ਗੁਰੂ ਮੋਰੀ ਆਗੂ ਹੋਣਗੇ। ਪੰਜਾਬ ਦੀ ਖੂਬਸੂਰਤੀ ਜਿਹੜੀ ਕਿ ਧਾਰਮਿਕ ਸਹਿਣਸ਼ੀਲਤਾ, ਪਿਆਰ ਅਤੇ ਦੂਸਰੇ ਧਰਮਾਂ ਦਾ ਸਤਿਕਾਰ ਕਰਨ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ, ਖੇਰੂ ਖੇਰੂ ਹੋ ਜਾਵੇਗੀ। ਸ਼ਾਂਤੀ ਪੰਜਾਬ ਵਿੱਚ ਖੰਭ ਲਗਾ ਕੇ ਉੱਡ ਜਾਵੇਗੀ। ਧਾਰਮਿਕ ਕੱਟੜਵਾਦ ਦਾ ਬੋਲਬਾਲਾ ਹੋਵੇਗਾ ਅਤੇ ਇਹੋ ਜਿਹਾ ਖਾਲਿਸਤਾਨ ਬਹੁਤ ਜਲਦੀ ਆਪਣੇ ਹੀ ਪਾਰ ਨਾਲ ਡਿੱਗ ਜਾਵੇਗਾ। ਜੀ ਡਾਕਟਰ ਸਾਹਿਬ, ਕੀ ਨਾਂ ਇਹਨਾਂ ਦਾ? CVN 98 ਲਿਖਦੇ ਨੇ, YouTube ਤੇ ਕਮੈਂਟ ਹੈ ਜੀ। ਆਈਡੀ ਹੈ ਜੀ ਜੀ। ਦੇਖੋ, ਇਹਨਾਂ ਨੇ ਬੜੀ ਟ੍ਰਿਕੀ ਤਰੀਕੇ ਨਾਲ ਗੱਲ ਸ਼ੁਰੂ ਕੀਤੀ। ਪਹਿਲਾਂ ਤਾਂ ਉਹਨਾਂ ਨੇ ਕਿਹਾ ਜੀ ਬਣ ਵੀ ਜਾਏ ਕੋਈ ਹਰਜ ਨਹੀਂ। ਫਿਰ ਇਹ ਉਹ ਸਿਚੁਏਸ਼ਨ ਬਿਆਨ ਕਰ ਰਹੇ ਨੇ ਜਿਵੇਂ ਕਿ ਇਹ ਖੁਦ ਅੱਲਾਹ ਤਾਲਾ ਹੋਣ, ਕਿ ਵੀ ਇਹ ਰੱਬ ਹੋਣ। ਇਹਨਾਂ ਨੂੰ ਪਤਾ ਹੈ ਕਿ ਜੀ ਪਹਿਲਾਂ ਇਹਨਾਂ ਨੂੰ ਕਿਹਨੇ ਕਿਹਾ ਵੀ ਪਾਕਿਸਤਾਨ ਫੇਲਡ ਸਟੇਟ ਹੈ, ਇਹਦਾ ਮਤਲਬ ਵੀ ਹਿੰਦੂਤਵੀ ਪ੍ਰੋਪੇਗੈਂਡੇ 'ਚ ਯਕੀਨ ਰੱਖਦੇ ਨੇ ਜੀ। ਪਾਕਿਸਤਾਨ ਦੀ ਸਿਚੁਏਸ਼ਨ ਇਕਨੋਮਿਕਲ ਹਵਾਲੇ ਨਾਲ ਵੀ ਭਾਰਤ ਤੋਂ ਬਿਹਤਰ ਹੈ, ਸਟੇਬਲ ਕੰਟਰੀ ਹੈ, ਨਿਊਕਲੀਅਰ ਕੰਟਰੀ ਹੈ। ਇੰਨੀਆਂ ਲੜਾਈਆਂ ਉਹਨਾਂ ਦੇ ਸਿਰ ਤੇ ਥੋਪਣ ਦੇ ਬਾਵਜੂਦ, ਸੋਵੀਅਤ ਯੂਨੀਅਨ ਅਮਰੀਕਾ ਦੀ ਪ੍ਰੈਜ਼ੈਂਸ ਦੇ ਬਾਵਜੂਦ ਪਾਕਿਸਤਾਨ ਨੇ ਆਪਣੀ ਹੋਂਦ ਜਿਹੜੀ ਹੈ ਉਹ ਕਾਇਮ ਰੱਖੀ। ਔਰ ਅੱਜ 2014 'ਚ ਅਫਗਾਨਿਸਤਾਨ 'ਚੋਂ ਨਿਕਲਣਾ ਹੈ, ਨੈਟੋ ਤੇ ਅਮਰੀਕਾ ਨੇ ਗੱਲਬਾਤ ਪਾਕਿਸਤਾਨ ਨਾਲ ਕਰ ਰਹੇ ਨੇ। ਸੋ ਇਹ ਵੀ ਇੱਕ ਮਿਥ ਪ੍ਰੋਪੇਗੈਂਡਾ ਇੰਨਾ ਹੈ ਹਿੰਦੂ ਤਵੀਆਂ ਦਾ ਕਿ ਉਹਨਾਂ ਨੂੰ ਹੀ ਅਸੀਂ ਰਿਪੀਟ ਕਰਨ ਲੱਗ ਜਾਂਦੇ। ਜਿਵੇਂ 40% ਨੇ ਜੀ ਪੰਜਾਬ 'ਚ ਹਿੰਦੂ ਰਹਿੰਦੇ, ਕਿਹੜੇ 40% ਹਿੰਦੂ ਨੇ ਪੰਜਾਬ 'ਚ? ਪਰ ਪ੍ਰੋਪੇਗੈਂਡਾ ਇਸ ਕਿਸਮ ਦਾ ਅਸੀਂ ਵੀ ਬਿਲੀਵ ਕਰਦੇ ਜੀ। ਸੋ ਦੂਸਰੀ ਗੱਲ ਜਿਹੜੀ ਬੜੀ ਕਲੀਅਰਲੀ ਹੈ, ਇਹ ਸਾਰ ਸਾਹਿਬ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਪਾਕਿਸਤਾਨ ਦੇ ਵਿੱਚ ਕੋਈ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ, ਕੋਈ ਕੁਰਾਨ ਸ਼ਰੀਫ ਦੇ ਖਿਲਾਫ, ਕੋਈ ਇਸਲਾਮ ਦੇ ਖਿਲਾਫ ਕਹਿ ਕੇ ਦਿਖਾਏ ਜੀ। ਇਹੀ ਮੁਲਕ ਦਾ ਜਾਂ ਧਰਮ ਤੇ ਆਧਾਰਿਤ ਜਿਹੜੀ ਕੋਈ ਗੱਲ ਹੈ, ਪਹਿਲਾ ਪਾਰਟ ਜੀ। ਤੇ ਤੁਹਾਡੇ ਇੱਥੇ 66 ਸਾਲਾਂ 'ਚ ਕਿੰਨੇ ਬਾਬੇ ਉਹਨਾਂ ਨੇ ਖੜੇ ਕੀਤੇ? ਤੁਹਾਨੂੰ ਤਾਂ ਡਰ ਹੈ ਵੀ ਖਾਲਿਸਤਾਨ 'ਚ ਬਾਬੇ ਆਣਗੇ, ਇੱਥੇ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੋਣੇ, ਨਾਮਧਾਰੀ ਰਾਧਾ ਸਵਾਮੀ, ਇਹ ਆਸ਼ੂਤੋਸ਼, ਪਨਿਆਰਾ, ਕੂੜ ਸੌਦਾ ਕਿਨੇ ਖੜੇ ਕੀਤੇ ਨੇ ਜੀ? ਪੈਰ ਪੈਰ ਤੇ ਤੁਹਾਡੇ ਬਰਾਬਰ ਡੇਰੇ, ਕੋਈ ਕਿਤੇ ਖੜਾ ਕਰ ਦਿੱਤਾ, ਕੋਈ ਖੜਾ ਕਿਤੇ ਹੋਰ ਖੜਾ ਕਰ ਦਿੱਤਾ। ਖਾਲਿਸਤਾਨ ਰਾਦਰ ਇਹਨਾਂ ਦਾ ਭੋਗ ਪਾਏਗਾ ਜੀ ਕਿ ਵੀ ਇਹਨਾਂ ਨੇ ਇਹ ਜਿਹੜੀ ਸਰਕਾਰੀ ਸ਼ਹਿ ਦੇ ਨਾਲ ਖੜੇ ਲੋਕ ਨੇ, ਇਹਨਾਂ ਨੂੰ ਜਿਹੜਾ ਉਹ ਟਿਕਾਣੇ ਰੱਖਿਆ ਜਾਏਗਾ। ਦੂਸਰੀ ਗੱਲ ਜਿਹੜੀ ਉਹਨਾਂ ਨੇ ਕਿਹਾ ਜੀ ਨੌਨ ਟੋਲਰੈਂਸ। ਹੁਣ ਤੁਸੀਂ ਟੋਲਰੈਂਟ ਸੋਸਾਇਟੀ 'ਚ ਰਹਿ ਰਹੇ ਹੋ ਜੀ। ਆਜ਼ਾਦੀ ਦਿਨ ਦੇ ਉੱਤੇ ਜਿਨ੍ਹਾਂ ਨੂੰ ਤੁਸੀਂ 29 ਸਾਲ ਪਹਿਲਾਂ ਜਿਨ੍ਹਾਂ ਦੇ ਹਸਬੈਂਡ, ਜਿਨ੍ਹਾਂ ਦੇ ਪੁੱਤਰ, ਜਿਨ੍ਹਾਂ ਦੇ ਭਰਾ, 3 ਪੀੜ੍ਹੀਆਂ ਤੁਸੀਂ ਮਾਰ ਮੁਕਾਈਆਂ ਨੇ, ਉਹਨਾਂ ਨੂੰ ਤੁਸੀਂ ਭੀੜ, ਉਹੀ ਪੁਲਿਸ, ਉਹੀ ਪਾਰਟ, ਕਿਹੜੀ ਟੋਲਰੈਂਸ ਹੈ ਸਿਸਟਮ ਦੇ ਵਿੱਚ? ਔਰ ਕਿਹੜਾ ਸਿੱਖਾਂ ਨੇ, ਸਿੱਖ ਮਿਸਲਾਂ ਦਾ ਰਾਜ ਹੋਏ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਏ, ਸਾਡੀ ਤਾਂ ਪ੍ਰੋਬਲਮ ਹੀ ਇਹ ਰਹੀ ਹੈ ਵੀ ਅਸੀਂ ਟੂ ਮਚ ਟੋਲਰੈਂਟ ਹੈ ਜੀ ਜੀ। ਅਦਰਵਾਈਜ਼ ਸਾਡੀ ਮਾਈਨੋਰਿਟੀ ਪ੍ਰੋਬਲਮ ਨਾ ਹੁੰਦੀ। ਫਿਰ ਅਸੀਂ ਇਹ ਈਵਨ ਗੱਲ ਸੰਤ ਸਿੰਘ ਸੇਖੋਂ ਨੇ ਇੱਕ ਵਾਰੀ ਮੈਨੂੰ ਨਿੱਜੀ ਤੌਰ ਤੇ ਜਲੰਧਰ ਇੱਕ ਥਾਂ ਤੇ ਮਿਲੇ, ਉਹ ਕਹਿੰਦੇ ਜੀ ਰਣਜੀਤ ਸਿੰਘ ਨੇ ਗਲਤੀ ਕੀਤੀ, ਡੰਡਾ ਫੜਿਆ ਹੁੰਦਾ ਉੱਥੋਂ ਖੈਬਰ ਤੋਂ ਲਾਹੌਰ ਸਪੀਤੀ ਤੱਕ ਸਭ ਨੂੰ ਅੰਮ੍ਰਿਤ ਛਕਾਇਆ ਹੁੰਦਾ ਤੇ ਮਾਈਨੋਰਿਟੀ ਦੀ ਪ੍ਰੋਬਲਮ ਨਹੀਂ ਸੀ ਹੋਣੀ ਜੀ। ਜਿਹੜੀ ਸਾਡੀ ਬਿਊਟੀ ਹੈ ਧਰਮ ਦੀ, ਔਰ ਇਹ ਗੱਲ ਅਸੀਂ ਸਾਰੇ ਇੱਥੇ ਸਕਾਲਰਸ ਨੇ ਵੀ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਆ ਕਹਿੰਦੇ ਨੇ ਜੀ ਇਹ ਥੀਓਕ੍ਰੈਟਿਕ ਸਟੇਟ ਹੋਏਗੀ, ਸਾਊਦੀ ਅਰੇਬੀਆ ਦੀ ਤਰ੍ਹਾਂ, ਈਰਾਨ ਦੀ ਤਰ੍ਹਾਂ। ਮੈਂ ਕਿਹਾ ਜੀ ਪਹਿਲਾਂ ਸਿੱਖਾਂ ਨੇ ਥੀਓਕ੍ਰੇਸੀ ਕੀਤੀ ਹੈ 18ਵੀਂ ਸਦੀ ਜੀ। ਸਾਡੇ ਤਾਂ ਕੋਈ ਪ੍ਰੀਸਟਲੀ ਕਲਾਸ ਦਾ ਕਨਸੈਪਟ ਹੀ ਨਹੀਂ ਹੈ, ਕੋਈ ਆਰਡਨਡ ਪ੍ਰੀਸਟਲੀ ਕਲਾਸ ਨਹੀਂ ਜੀ। ਰਾਦਰ ਸਾਡੀ ਬਿਊਟੀ ਇਹ ਹੈ
ਕਿ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਿਹੜਾ ਸਿੱਖ ਮੱਥਾ ਟੇਕਦਾ ਹੈ, ਬਾਬਾ ਫਰੀਦ ਬੈਠੇ ਨੇ, ਭਗਤ ਕਬੀਰ ਬੈਠੇ ਨੇ, ਪੰਡਿਤ ਰਾਮਾਨੰਦ ਬੈਠੇ ਨੇ, ਸਿੱਖ ਕਿਵੇਂ ਫਿਰਕੂ ਹੋਏਗਾ, ਸਿੱਖ ਕਿਵੇਂ ਇਨਟੋਲਰੈਂਟ ਹੋਏਗਾ ਹਿੰਦੂ ਲਈ, ਮੁਸਲਮਾਨ ਲਈ। ਅਸੀਂ ਤਾਂ 100 ਸਾਲ ਲੜ ਕੇ ਮੁਗਲਾਂ ਅਫਗਾਨਾਂ ਨਾਲ ਜਿਹੜਾ ਰਾਜ ਲਿਆ ਉਹ ਈਸਾਈਆਂ ਨਾਲ ਵੀ ਸ਼ੇਅਰ ਕੀਤਾ ਜੀ। ਮੁਸਲਮਾਨ ਜਿਹੜੇ ਨੇ ਫਕੀਰ ਅਜ਼ੀਜ਼ੁਦੀਨ ਭਰਾ ਸਭ ਤੋਂ ਟਰਸਟਵਰਦੀ ਸੀ, ਤੇ ਤੁਹਾਡੇ ਮਿਸਰ ਤੇ ਡੋਗਰੇ ਅਸੀਂ ਵਿੱਚ ਲਿਆ ਕੇ ਬਿਠਾਏ ਜਿਨ੍ਹਾਂ ਨੇ ਬੇੜਾ ਗਰਕ ਕੀਤਾ ਅਲਟੀਮੇਟਲੀ ਉਸ ਰਾਜ ਦਾ। ਸੋ ਇਹ ਕਹਿਣਾ ਸਿੱਖਾਂ ਨੂੰ ਕਿ ਜੀ ਤੁਹਾਡਾ ਖਾਲਿਸਤਾਨ ਜਿਹੜਾ ਇਨਟੋਲਰੈਂਟ ਹੋਏਗਾ, ਉਹਦੇ 'ਚ ਬਾਬੇ ਆ ਜਾਣਗੇ, ਉਹ ਕਲੈਪਸ ਹੋ ਜਾਏਗਾ, ਇਹ ਸਾਰੇ ਜਿਹੜੇ ਨੇ ਕਿਸੇ ਹੋਰ ਦੁਨੀਆ 'ਚ ਰਹਿੰਦੇ ਨੇ ਜਾਂ ਇਮਾਨਦਾਰ ਨਹੀਂ ਹੈ। ਜੇ ਇਮਾਨਦਾਰੀ ਦੇ ਨਾਲ ਇਹ ਸੋਚਣ ਫਿਰ ਇਹਨਾਂ ਨੂੰ ਲੱਗੇ ਕਿ ਜੀ ਅਸੀਂ ਤੁਹਾਡਾ ਆਪਣੀ ਐਗਜ਼ਾਮਪਲ ਹੈ 18ਵੀਂ ਸਦੀ 'ਚ, ਤੁਸੀਂ ਉਹ ਰਾਜ ਦਿੱਤਾ ਦੁਨੀਆ ਨੂੰ ਜਿਹਦੇ 'ਚ ਡੈਥ ਸੈਂਟੈਂਸ ਨਹੀਂ ਸੀ, ਜਿਹਦੇ 'ਚ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਗਿਰਜਿਆਂ ਨੂੰ ਵੀ ਹੈਲਪ ਮਿਲੀ, ਮਸੀਤਾਂ ਨੂੰ ਵੀ ਜਗੀਰਾਂ ਮਿਲੀਆਂ, ਗੁਰਦੁਆਰਿਆਂ ਦੇ ਨਾਲ ਵੀ ਜ਼ਮੀਨਾਂ ਲੱਗੀਆਂ, ਮੰਦਰ ਵੀ, ਸੋਮਨਾਥ ਮੰਦਰ ਤੱਕ ਰਣਜੀਤ ਸਿੰਘ ਨੇ ਪਹੁੰਚਾਏ ਕਿ ਭਾਈ ਇਹਨਾਂ ਨੂੰ ਤਾਂ ਕੋਈ ਨੂਰ ਹੀਰਾ ਵੀ ਉੱਥੇ ਭੇਜਣ ਨੂੰ ਫਿਰਦਾ ਸੀ। ਸੋ ਮਤਲਬ ਹੁਣ ਇਸ ਕਿਸਮ ਦੇ ਟੋਲਰੈਂਟ ਕਰੈਕਟਰ ਨੂੰ ਜਿਹੜਾ ਹੈ ਤੁਸੀਂ ਸਿੱਖ ਕਰੈਕਟਰ ਨੂੰ ਕਹੋਗੇ ਜੀ ਇਹ, ਸੋ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਗਲਤ ਔਰ ਨੈਗੇਟਿਵਿਟੀ ਵਾਲੀ ਗੱਲ ਹੈ, ਔਰ ਠੀਕ ਆਪਣੇ ਫੈਕਟਸ ਨੂੰ ਠੀਕ ਕਰੋ। ਜੀ ਡਾਕਟਰ ਸਾਹਿਬ, ਹੁਣ ਵੇਲੇ ਹੈਗੇ ਛੋਟੇ ਬ੍ਰੇਕ ਦਾ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।